ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਦੇਖੋ ਹਾਲਾਂ ਪਿਛਲੇ ਹਫਤੇ ਤਾਂ ਮੈਂ ਇਸ ਨੂੰ ਅਵੋਇਡ ਹੀ ਕਰ ਦਿੱਤਾ ਸੀ ਡਿਸਕਸ ਕਰਨ ਤੋਂ। ਮੈਂ ਕਿਹਾ ਕਿ ਵੀ ਆਲਰੇਡੀ ਸਾਡੇ ਜਿਹੜੇ ਫਿਰ ਹਿੰਦੂ ਵੀਰ ਭੈਣਾਂ ਨੇ ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਸਾਡੀ ਮਾਤਾ ਗਾਂ ਮਾਤਾ ਨੂੰ ਇਹ ਹਰ ਵਾਰੀ ਕਿਉਂ ਕੁਝ ਕਹਿੰਦੇ ਨੇ ਜੀ। ਤੇ ਅਸੀਂ ਕਿਹਾ ਚਲੋ ਜਿਹੜੀਆਂ ਹੁਣ ਅਵਾਰਾ ਗਾਵਾਂ ਬਾਹਰ ਤੁਰੀਆਂ ਫਿਰਦੀਆਂ ਰਹਿਣ, ਇਸ ਨੂੰ ਹੁਣ ਕੀ ਬਾਰ-ਬਾਰ ਕਰਨਾ। ਪਰ ਇਹ ਇਸ਼ੂ ਜਿਹੜਾ ਉਹ ਮੀਡੀਆ 'ਚੋਂ ਗਾਇਬ ਹੀ ਨਹੀਂ ਹੋ ਰਿਹਾ। ਔਰ ਹੁਣ ਇਹ ਲੱਗਦਾ ਹੈ ਵੀ ਕਿਵੇਂ ਬੀਜੇਪੀ ਨੇ ਬਿਹਾਰ ਚੋਣਾਂ ਦੇ ਵਿੱਚ ਇੱਕ ਪੋਲਰਾਈਜੇਸ਼ਨ ਦੇ ਲਈ, ਕਿਉਂਕਿ ਉੱਥੇ 18-19% ਮੁਸਲਮਾਨ ਵੋਟਾਂ ਨੇ, ਭਾਰਤ ਦੇ ਸੂਬਿਆਂ 'ਚੋਂ ਸਭ ਤੋਂ ਜ਼ਿਆਦਾ ਮੁਸਲਮਾਨ ਵੋਟ ਬਿਹਾਰ 'ਚ ਹੈ, ਸੋ ਉਹ ਬੀਜੇਪੀ ਨੂੰ ਪੈਣੀ ਨਹੀਂ ਹੈ। ਸੋ ਉਹਨਾਂ ਦਾ ਇਹ ਹੈ ਕਿ ਇਸ ਇਸ਼ੂ ਨੂੰ ਅਲਾਈਵ ਰੱਖ ਕੇ ਉਹ ਕਿਵੇਂ ਹਿੰਦੂ ਵੋਟ ਜਿਹੜੀ ਕਿ ਬਿਹਾਰ ਜਾਂ ਯੂਪੀ 'ਚ ਅਕਸਰ ਜ਼ਾਤ-ਪਾਤੀ ਆਧਾਰ ਤੇ ਵੰਡਦੀ ਹੈ, ਯਾਦਵ ਨੇ, ਕੁਰਮੀ ਨੇ, ਦਲਿਤ ਵਰਗ ਹੈ ਔਰ ਦੂਸਰੀਆਂ ਜਿਹੜੀਆਂ ਵਿੱਚ ਵਿਚਾਲੇ ਜਾਤਾਂ ਨੇ ਉਹ ਵੀ ਨੇ। ਸੋ ਉਹ ਉੱਥੇ ਕਿਉਂਕਿ ਡਿਵੀਜ਼ਨ ਹੁੰਦਾ ਹੈ, ਉਹਦੇ 'ਚ ਕੋਈ ਲਾਲੂ ਯਾਦਵ ਲੈ ਜਾਂਦਾ ਹੈ, ਕੋਈ ਮਾਇਆਵਤੀ ਲੈ ਜਾਂਦੀ ਹੈ। ਹੁਣ ਹਰਿਆਣੇ ਦੇ ਵਿੱਚ ਅਲਾਇੰਸ ਹੈ, ਉਹਨਾਂ ਦਾ ਗਠਬੰਧਨ ਹੈ। ਸੋ ਉਹਨਾਂ ਨੇ ਚੁਣਿਆ ਯੂਪੀ ਨੂੰ, ਔਰ ਯੂਪੀ ਦਾ ਵੀ ਉਹ ਹਿੱਸਾ ਜਿਹੜਾ ਦਿੱਲੀ ਦੇ ਨਾਲ ਲੱਗਦਾ ਹੈ। ਦਾਦਰੀ ਦੇ ਵਿੱਚ ਜਿਹੜਾ ਵਾਕਿਆ ਹੋਇਆ ਕਿ ਅਖਲਾਕ ਨਾਂ ਦੇ ਇੱਕ ਬਜ਼ੁਰਗ ਨੂੰ ਕਿਵੇਂ ਕੁੱਟ-ਕੁੱਟ ਕੇ ਦਾਦਰੀ ਪਿੰਡ 'ਚ ਉਹਨਾਂ ਨੇ ਮਾਰ ਦਿੱਤਾ, ਉਹਦਾ ਮੁੰਡਾ ਸੀਰੀਅਸ ਹਾਲਤ 'ਚ ਜ਼ਖਮੀ ਹੈ। ਔਰ ਹੁਣ ਸਾਹਮਣੇ ਆਇਆ ਵੀ ਕਿਵੇਂ ਬੀਜੇਪੀ ਦਾ ਪਲਾਟ ਹੈ, ਮੰਦਰ ਦੇ ਪੁਜਾਰੀ ਤੋਂ ਅਨਾਉਂਸ ਕਰਵਾਇਆ ਔਰ ਜਿਹੜੇ 10 ਬੰਦੇ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਉਹ ਪ੍ਰੋਮੀਨੈਂਟ ਬੀਜੇਪੀ ਲੀਡਰ ਸੰਜੇ ਰਾਜਾ, ਉਸ 10 ਚੋਂ ਜਿਹੜੇ 7 ਨੇ ਉਹ ਬੀਜੇਪੀ ਦੇ ਨੇ ਜੀ। ਸੋ ਕੁੱਲ ਮਿਲਾ ਕੇ ਇਸ ਇਸ਼ੂ ਦੇ ਉੱਤੇ ਪੋਲਿਟਿਕਸ ਹੁਣ ਅੱਗੇ ਵੱਧ ਰਹੀ ਹੈ, ਜਿੱਥੇ 45 ਲੱਖ ਰੁਪਏ ਦੇ ਕਰੀਬ ਯੂਪੀ ਸਰਕਾਰ ਨੇ ਦਿੱਤਾ ਹੈ, ਕਿਉਂਕਿ ਯੂਪੀ ਦੇ ਵਿੱਚ ਪੰਚਾਇਤ ਚੋਣਾਂ ਵੀ ਆਉਣ ਵਾਲੀਆਂ। ਸੋ ਇਕੱਲਾ ਇਹ ਬਿਹਾਰ ਦਾ ਨਹੀਂ, ਪੰਚਾਇਤ ਚੋਣਾਂ ਦਾ ਵੀ ਏਜੰਡਾ ਸੈੱਟ ਕੀਤਾ ਜਾ ਰਿਹਾ। ਸੋ ਇੱਕ ਪਾਸੇ ਇਸ ਕਿਸਮ ਦੀ ਭੜਕਾਊ ਲਾਈਨ ਹੋ ਰਹੀ ਔਰ ਸੁਸ਼ੀਲ ਮੋਦੀ ਜਿਹੜਾ ਪ੍ਰੋਮੀਨੈਂਟ ਲੀਡਰ ਹੈ ਬਿਹਾਰ ਦੇ ਵਿੱਚ ਬੀਜੇਪੀ ਦਾ, ਉਹਨੇ ਅੱਜ ਐਲਾਨ ਕੀਤਾ ਹੈ ਕਿ ਜੀ ਜੇ ਸਾਡੀ ਸਰਕਾਰ ਬਿਹਾਰ ਦੇ ਵਿੱਚ ਬਣੀ ਤੇ ਅਸੀਂ ਗਊ ਵੱਧ ਦੇ ਉੱਤੇ ਪਾਬੰਦੀ ਲਾਵਾਂਗੇ। ਸੋ ਆਲਰੇਡੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਰੂਲਡ ਸਟੇਟਸ ਨੇ ਉਹਨਾਂ ਦੇ ਵਿੱਚ ਮਹਾਰਾਸ਼ਟਰ ਹੈ, ਗੁਜਰਾਤ ਹੈ, ਮੱਧ ਪ੍ਰਦੇਸ਼ ਹੈ, ਝਾਰਖੰਡ ਹੈ, ਛੱਤੀਸਗੜ੍ਹ ਹੈ, ਇਹਨਾਂ ਦੇ ਵਿੱਚ ਬੀਫ, ਹਰਿਆਣਾ ਹੈ, ਉਹਨਾਂ ਦੇ ਵਿੱਚ ਬੀਜੇਪੀ ਨੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ ਬੀਫ ਦੇ ਉੱਤੇ। ਸੋ ਆਲਰੇਡੀ ਉਹ ਏਜੰਡਾ ਸੈੱਟ ਕਰ ਰਹੇ ਨੇ ਇੱਕ ਤਾਂ। ਔਰ ਜਿਵੇਂ ਜੇ ਹੁਣ ਇਸ ਇੱਕ ਚੰਗੇ ਸ਼ਹਿਰੀ ਨੂੰ, ਜਿਹਦਾ ਇੱਕ ਮੁੰਡਾ 에ਅਰਫੋਰਸ ਕੰਮ ਕਰਦਾ, ਅਖਲਾਕ ਨੂੰ ਮਾਰਿਆ, ਤੇ ਅੱਜ ਬੀਜੇਪੀ ਦਾ ਇੱਕ ਸੈਂਟਰਲ ਮਿਨਿਸਟਰ ਇਹ ਕਹਿ ਰਿਹਾ ਸੀ ਦੇਖੋ ਇਹ ਜਿਹੜੀ ਹੈ ਇੱਕ ਭੜਕੇ ਨੇ ਜਜ਼ਬਾਤ, ਕੋਈ ਮਿੱਥ ਕੇ ਨਹੀਂ। ਜੇ ਮਿੱਥ ਕੇ ਹੁੰਦਾ ਤਾਂ ਉਹਨਾਂ ਦੀ 14 ਸਾਲ ਦੀ ਕੁੜੀ ਨੂੰ ਕਿਵੇਂ ਸੁੱਕੇ ਛੱਡ ਦਿੱਤਾ। ਹੁਣ ਤੁਸੀਂ ਇਹ ਜ਼ਹਿਨੀਅਤ ਤੋਂ ਅੰਦਾਜ਼ਾ ਲਾਓ ਕਿ ਇਹ ਕਿਸ ਹੱਦ ਤੱਕ ਜਾਣ ਨੂੰ ਤਿਆਰ ਨੇ, ਕਿਸ ਹੱਦ ਤੱਕ ਗਏ ਹੋਏ ਨੇ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਬੇਸ਼ੱਕ ਇਹ ਵੀ ਪੋਲਿਟਿਕਸ ਕਰ ਰਹੇ ਨੇ, ਜਿਹੜੀ ਸੋਸ਼ਲਿਸਟ ਪਾਰਟੀ, ਸਮਾਜਵਾਦੀ ਪਾਰਟੀ, ਉਹ ਵੀ ਪੋਲਿਟਿਕਸ ਕਰ ਰਹੇ ਨੇ। ਪਰ ਮੈਂ ਐਡਮਾਇਰ ਕਰਾਂਗਾ ਖਾਸ ਤੌਰ ਤੇ ਜਸਟਿਸ ਕਾਟਜੂ ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਨੇ ਜੀ, ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਸ ਦੇ ਉੱਤੇ ਸਟੈਂਡ ਲਿਆ। ਔਰ ਉਹਨਾਂ ਦਾ ਜਿਹੜਾ ਆਪਣਾ ਟਵੀਟ ਅਕਾਊਂਟ ਹੈ ਜਾਂ ਬਲੌਗ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਇੱਕ ਬੜੀ ਦਿਲਚਸਪ ਕਹਾਣੀ ਦਿੱਤੀ ਦੇ ਕੇ ਫਿਰ ਇਸ ਹਫਤੇ ਸੋ ਉਹਨਾਂ ਦਾ ਆਰਟੀਕਲ ਵੀ ਹੈ ਜਿਹਦਾ ਟਾਈਟਲ ਹੀ ਹੈ ਕਿ ਕੀ ਸਾਰੇ ਬੀਫ ਖਾਣ ਵਾਲੇ ਸ਼ੈਤਾਨ ਨੇ। ਸੋ ਉਹ ਕਹਾਣੀ ਜਿਹੜੀ ਹੈ ਉਹ ਪਹਿਲਾਂ ਤਾਂ ਮੈਂ ਉੱਤੇ ਮੋਸਟਲੀ ਮੈਂ ਦੇਖਦਾ ਨਹੀਂ ਹੁੰਦਾ ਅਦਰ ਦੈਨ ਕਿ ਕੋਈ ਖਾਸ, ਫਿਰ ਮੈਨੂੰ ਲੱਗਿਆ ਕਿ ਵੀ ਇਹ ਜਸਟਿਸ ਕਾਟਜੂ ਦੇ ਇਸ ਬਾਰੇ ਵਿਊ ਜਿਹੜੇ ਨੇ ਉਹ ਆਊਟ ਆਫ ਦਾ ਬਾਕਸ ਨੇ। ਉਹ ਕਹਾਣੀ ਦਾ ਇਹ ਹੈ ਉਹਨੇ ਕਿਹਾ ਕਿ ਜੀ ਇੱਕ ਵਾਰ ਇੱਕ ਗਿੱਧ, ਜਿਹਨੂੰ ਕਈ ਇਲਾਕਿਆਂ 'ਚ ਮਾਲਵੇ 'ਚ ਗਿੱਡ ਵੀ ਕਹਿੰਦੇ ਨੇ, ਗਿੱਧ ਵਲਚਰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਕਿ ਉਹਦੇ ਬੱਚੇ ਨੇ ਆਪਣੇ ਪਿਓ ਨੂੰ ਕਿਹਾ ਕਿ ਮੈਂ ਇਨਸਾਨ ਦਾ ਗੋਸ਼ਤ ਖਾਣਾ, ਇਨਸਾਨ ਦਾ ਮਾਸ ਖਾਣਾ। ਗਿੱਧ ਉੱਡੀ, ਜਾ ਕੇ ਉਹਨੇ 4 ਚੁਫੇਰੇ ਦੇਖਿਆ ਤੇ ਉਹਨੂੰ ਹੋਰ ਕੁਛ ਨਹੀਂ ਸੀ, ਉਹਨੂੰ ਸੂਰ ਦਾ ਮਾਸ ਮਿਲਿਆ ਤੇ ਉਹ ਲੈ ਆਈ, ਉਹਨੇ ਬੱਚੇ ਨੂੰ ਦਿੱਤਾ। ਉਹਨੇ ਚੁੰਝ ਮਾਰੀ, ਉਹਨੇ ਦੇਖ ਕੇ ਕਿਹਾ ਵੀ ਇਹ ਤਾਂ ਸੂਰ ਦਾ, ਮੈਂ ਤਾਂ ਬੰਦੇ ਦਾ ਗੋਸ਼ਤ ਖਾਣਾ। ਗਿੱਧ ਅਗਲੇ ਦਿਨ ਫੇਰ ਉੱਡੀ, ਉਹ ਗਈ ਤੇ ਜਾ ਕੇ ਕਿਤੋਂ ਗਊ ਮਰੀ ਪਈ ਸੀ, ਉਹਨੂੰ ਬੰਦਾ ਤਾਂ ਗਊ ਦਾ ਮਾਸ ਲੈ ਆਇਆ। ਔਰ ਉਹਨੇ ਦੇਖਿਆ ਗਿੱਧ ਦੇ ਬੱਚੇ ਨੇ, ਫਿਰ ਉਹਨੇ ਚੁੰਝ ਮਾਰੀ, ਉਹਨੇ ਕਿਹਾ ਇਹ ਤਾਂ ਗਾਂ ਦਾ, ਮੈਂ ਤਾਂ ਨਹੀਂ ਖਾਣਾ, ਮੈਂ ਤਾਂ ਇਨਸਾਨ ਦਾ ਗੋਸ਼ਤ ਖਾਣਾ। ਉਹਨੇ ਕਿਹਾ ਹੁਣ ਫਿਕਰ ਨਾ ਕਰ। ਉਹ ਜਿੰਨਾ ਕੁ ਉਹਨੇ ਤਾਂ ਖਾਧਾ ਨਹੀਂ ਸੀ ਬਚਿਆ, ਉਹਨੇ ਗਊ ਦਾ ਮਾਸ ਜਿਹੜਾ ਹੈ ਉਹ ਮੰਦਿਰ ਦੇ ਵਿੱਚ ਸੁੱਟ ਦਿੱਤਾ ਗਿੱਧ ਨੇ, ਤੇ ਸੂਰ ਦਾ ਮਾਸ ਜਿਹੜਾ ਮਸੀਤ ਸੁੱਟ ਦਿੱਤਾ। ਤੇ ਅਗਲੇ ਦਿਨ ਫਿਰ ਹਿੰਦੂ ਤੇ ਮੁਸਲਮਾਨਾਂ ਦੇ ਦੰਗੇ ਹੋ ਗਏ ਤੇ 4 ਚੁਫੇਰੇ ਲਾਸ਼ਾਂ ਵਿਚ ਗਈਆਂ।
ਉਹ ਫਿਰ ਗਿੱਧ ਜਿਹੜੀ ਹੈ ਉਹ ਲੈ ਕੇ ਆਈ ਜਾਏ ਮਾਸ ਨੂੰ ਉਹਨੂੰ ਕਿਹਾ ਜੀ ਇੰਨੇ ਬੰਦੇ ਪਹਿਲਾਂ ਤਾਂ ਕਹਿੰਦਾ ਨਹੀਂ ਇਹ ਬੇਵਕੂਫ ਨੇ 95% ਹਿੰਦੁਸਤਾਨੀ ਬੇਵਕੂਫ ਨੇ ਇਹ ਹੁਣ ਲੜ ਕੇ ਮਾਰ ਰਹੇ ਨੇ ਹੁਣ ਬਹੁਤ। ਸੋ ਮੈਂ ਸਮਝਦਾ ਵੀ ਬੇਸ਼ੱਕ ਇਸ ਸਾਰੇ ਚੋਂ ਜੇ ਅਸੀਂ ਦੇਖੀਏ ਕਿ ਕਿਵੇਂ ਇਹ ਸਿਆਸਤਦਾਨਾਂ ਦੀ ਘਟੀਆ ਸਿਆਸਤ ਔਰ ਇਹ ਅਖਲਾਕ ਦੀ ਮੌਤ ਉਸ ਘਟੀਆ ਸਿਆਸਤ ਚੋਂ ਹੈ। ਬੀਜੇਪੀ ਨੇ ਇਹ ਦੇਖ ਲਿਆ ਇੱਕ ਸਟੇਜ ਸੀ ਉਹਨਾਂ ਦੇ ਕੋਲ ਸਿਰਫ ਪਾਰਲੀਮੈਂਟ ਦੇ ਵਿੱਚ 2 ਸੀਟਾਂ ਸੀ, ਕਿਤੇ ਉਹ ਜਾ ਨਹੀਂ ਸੀ ਸਕਦੇ 1985 ਵਾਲੇ 'ਚ। ਔਰ ਉਹਨਾਂ ਨੇ ਇਹ ਦੇਖਿਆ ਕਿ ਇਹ ਜਿਹੜਾ ਜ਼ਾਤ ਪਾਤ, ਕਿਉਂਕਿ ਬੀਜੇਪੀ ਨੂੰ ਜਾਂ ਆਰਐਸਐਸ, ਉਹਨਾਂ ਦੇ ਆਰਐਸਐਸ ਦੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵੀ ਪ੍ਰੈਜ਼ੀਡੈਂਟ ਉਹਨਾਂ ਦਾ ਬ੍ਰਾਹਮਣ ਹੋਏਗਾ। ਉਹਨਾਂ ਨੇ ਕਿਹਾ ਕਿ ਵੀ ਇਹ ਹੋਰ ਕੋਈ ਤਰੀਕਾ ਨਹੀਂ ਹੈ, ਇੱਕੋ ਹੀ ਤਰੀਕੇ ਨਾਲ ਧਰੁਵੀਕਰਨ ਕੀਤਾ ਜਾ ਸਕਦਾ ਹੈ ਕਿ ਮੁਸਲਮਾਨਾਂ ਨੂੰ ਸਿੱਧੇ ਤੌਰ ਦੇ ਉੱਤੇ ਟਾਰਗੇਟ ਕਰ ਲਓ, ਈਸਾਈਆਂ ਨੂੰ, ਮੁਸਲਮਾਨਾਂ ਨੂੰ। ਔਰ ਉਹਦਾ ਜਿਹੜਾ ਉਹਨਾਂ ਨੇ ਸਫਲ ਲੈਬੋਰਟਰੀ ਬਣਾਈ ਉਹ 2002 ਚ ਗੁਜਰਾਤ ਚ ਮੁਸਲਮਾਨਾਂ ਦੇ ਕਤਲੇਆਮ ਕਰਕੇ ਬਣਾਈ। ਔਰ ਰਾਦਰ ਇਸ ਤੋਂ ਵੀ ਪਹਿਲਾਂ ਇੰਦਰਾ ਗਾਂਧੀ ਨੇ ਜੂਨ 84, ਨਵੰਬਰ 84 ਔਰ ਸਿੱਖਾਂ ਨੂੰ ਟਾਰਗੇਟ ਕਰਕੇ ਭਾਵੇਂ ਆਪ ਉਹ ਚਲਦੀ ਬਣੀ, ਪਰ ਜਿਵੇਂ ਫਿਰ ਰਾਜੀਵ ਗਾਂਧੀ ਨੇ 3/4 ਬਹੁਮਤ ਦੇ ਨਾਲ ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ, ਇੱਕ ਗੱਲ ਕਲੀਅਰ ਹੋ ਗਈ ਸੀ ਕਿ ਜਿੰਨਾ ਜ਼ਿਆਦਾ ਕਿਸੇ ਮਾਈਨੋਰਿਟੀ ਨੂੰ ਟਾਰਗੇਟ ਕਰਕੇ ਘਾਣ ਕੀਤਾ, ਬਹੁ ਗਿਣਤੀ ਉਨੀ ਜ਼ਿਆਦਾ ਉਹਦੀ ਸਪੋਰਟ ਦੇ ਵਿੱਚ ਆਉਂਦੀ ਹੈ। ਸੋ ਇਹੀ ਫਾਰਮੂਲਾ ਜਿਹੜਾ ਸਿੱਖਾਂ ਦੇ ਉੱਤੇ ਕਾਂਗਰਸ ਨੇ ਅਜਮਾਇਆ, ਬੀਜੇਪੀ ਨੇ 2002 ਦੇ ਵਿੱਚ ਜਿਹੜਾ ਉਹ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਕੇ ਫਿਰ 4 ਵਾਰ ਮੁੱਖ ਮੰਤਰੀ ਇਹਨੇ ਮੋਦੀ ਬਣਿਆ ਔਰ ਹੁਣ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਿਆ। ਔਰ ਉਹਦੀ ਇਨਸੈਂਸਿਟਿਵਿਟੀ ਦਾ ਲੈਵਲ ਇਹ ਸੀ ਔਰ ਇਹ ਰਿਹਾ, ਅਦਾਲਤਾਂ 'ਚੋਂ ਤਾਂ ਬਰੀ ਹੋਣਾ ਹੀ ਸੀ, ਉਹਨਾਂ ਦੀਆਂ ਅਦਾਲਤਾਂ ਨੇ, ਹੋਰ ਕਿਹਨੂੰ ਸਜ਼ਾ ਹੋਈ ਹੈ? ਨਵੰਬਰ 84 ਦੇ ਕਾਤਲਾਂ ਨੂੰ 31 ਸਾਲ ਬਾਅਦ ਕਿਹਨੇ ਸਜ਼ਾ ਦਿੱਤੀ? ਲੇਕਿਨ ਜਦੋਂ ਇੱਕ ਫੋਰਨ ਵੀਕਲੀ ਵਾਲਿਆਂ ਨੇ, ਵਿਦੇਸ਼ੀ ਵੀਕਲੀ ਵਾਲਿਆਂ ਨੇ ਇੰਟਰਵਿਊ ਕਰਕੇ ਕਿਹਾ ਚਲੋ ਤੁਹਾਡਾ ਰੋਲ ਨਹੀਂ ਸੀ ਉਹਦੇ 'ਚ, ਲੇਕਿਨ ਤੁਹਾਨੂੰ ਜਦੋਂ ਵੀ ਕੋਈ ਤੁਹਾਨੂੰ ਦੁੱਖ ਤਾਂ ਹੁੰਦਾ ਹੋਏਗਾ। वो कहना हाँ अगर कुत्ते का पिल्ला भी कार की टायर के नीचे आ जाए दुख तो होता ही है। ਹੁਣ ਇਹ ਟ੍ਰੈਂਡ ਹੈ। ਔਰ ਜਿਹੜਾ ਕਾਂਡ ਇਹ ਦਾਦਰੀ ਦੇ ਵਿੱਚ ਹੋਇਆ ਹੈ, ਜਿਹੜੀ ਸਾਰਿਆਂ ਦੀ ਮੰਗ ਹੈ ਕਿ ਉਹ ਮੋਦੀ ਨੇ ਇਸ ਵੇਲੇ ਚੁੱਪ ਧਾਰੀ ਹੋਈ ਹੈ। ਜਿਹੜਾ ਮਨਮੋਹਨ ਸਿੰਘ ਨੂੰ ਮੋਹਨ ਸਿੰਘ ਕਹਿੰਦਾ ਸੀ ਕਿ ਜੀ ਬੋਲਦਾ ਹੀ ਨਹੀਂ ਹੈ, ਮੌਨ ਰਹਿੰਦਾ, ਹੁਣ ਇਹ ਇੱਕ ਇਸ ਕਿਸਮ ਦੀ ਸਟ੍ਰੈਟਜੀ ਦੇ ਨਾਲ ਤੁਰ ਰਹੇ ਨੇ। ਉਹ ਬਾਹਰ ਆਪਣਾ ਸੌਦਾ ਵੇਚਦਾ ਔਰ ਹੁਣ ਬੜੀ ਖੁਸ਼ੀ ਦਾ ਦਾਅਵਾ ਕਰ ਰਹੇ ਨੇ ਕਿ ਜੀ ਪਹਿਲੇ 6 ਮਹੀਨੇ ਜਿਹੜੀ ਡਾਇਰੈਕਟ ਇਨਵੈਸਟਮੈਂਟ ਹੈ ਸਾਡੀ, ਉਹ ਚਾਈਨਾ ਔਰ ਅਮਰੀਕਾ ਤੋਂ ਵੀ ਅੱਗੇ ਵੱਧ ਗਈ। ਲੇਕਿਨ ਜਿਹੜਾ ਇਨਸਾਈਡ ਉਹਨਾਂ ਦਾ ਏਜੰਡਾ ਹੈ ਉਹ ਬੜੀ ਕਲੀਅਰਲੀ ਇਸ ਲਾਈਨ ਦੇ ਉੱਤੇ ਜਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਇਨਸਾਨੀਅਤ ਦਾ ਘਾਣ ਹੋ ਰਿਹਾ। ਹੁਣ ਤਾਂ ਜਿਹੜੇ ਉਹਨਾਂ ਦੇ ਵਿੱਚ ਥੋੜੇ ਬਹੁਤ, ਹੁਣ ਜੇਠ ਮਲਾਨੀ ਬੇਸ਼ੱਕ ਹੈ, ਉਹ ਵੀ ਉਹਦੇ ਲਈ ਇੱਕ ਅੰਗਰੇਜ਼ੀ ਦਾ ਸ਼ਬਦ ਮੈਵਰਿਕ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਘੱਟੋ ਘੱਟ ਇਸ ਕਿਸਮ ਦੇ ਬੰਦੇ, ਭਾਵੇਂ ਉਹਨਾਂ ਦੇ ਨਿੱਜੀ ਜੀਵਨ ਦੇ ਵਿੱਚ ਕਮਜ਼ੋਰੀਆਂ ਵੀ ਨੇ, ਉਹਨਾਂ 'ਚ ਉਹ ਕਈ ਵਾਰੀ ਉਸ ਬਾਕਸ 'ਚੋਂ ਨਿਕਲ ਕੇ ਵੀ ਸੋਚਦੇ ਨੇ। ਔਰ ਜੇਠ ਮਲਾਨੀ ਨੇ ਹੁਣ ਕਿਹਾ ਵੀ ਮੇਰੀ ਚਾਹਨਾ ਹੈ ਕਿ ਮੋਦੀ ਹਾਰ ਜਾਏ। ਬਿਹਾਰ ਦੇ ਵਿੱਚ ਹਾਰ ਦਾ ਸਵਾਦ ਚੱਖਿਆ, ਉਹਨੇ ਕਿਹਾ ਜੀ ਮੈਂ ਬਹੁਤ ਗਲਤੀ ਕੀਤੀ ਜਿਹੜਾ ਇਹਨੂੰ ਸਪੋਰਟ ਕੀਤਾ। ਜਦੋਂ ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਜੇਠ ਮਲਾਨੀ ਨੂੰ ਕਿ ਜੀ ਤੂੰ ਤਾਂ ਉਹੀ ਹੈ ਜਿਹਨੇ ਹਥਿਆਰਿਆਂ ਦੇ ਕੇਸ ਲਏ, ਜਿਵੇਂ ਇੰਦਰਾ ਗਾਂਧੀ ਦੇ ਕਾਤਲਾਂ ਦਾ ਔਰ ਕੋਈ ਹੋਰ 2-3 ਕੇਸ ਗਿਣਾ ਦਿੱਤੇ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਇਸ ਲੈਵਲ ਤੱਕ ਹੀ ਨਹੀਂ ਰਿਹਾ ਕਿ ਜੀ ਕੀ ਪਵਿੱਤਰ ਹੈ ਤੇ ਕੀ ਨਹੀਂ ਹੈ, ਪਰ ਇਹ ਘਟੀਆ ਫਿਰਕੂ ਸਿਆਸਤ ਜਿਸ ਨੂੰ ਇਸ ਵੇਲੇ ਸਿਆਸਤਦਾਨ ਔਰ ਖਾਸ ਤੌਰ ਤੇ ਬੀਜੇਪੀ ਜਿਵੇਂ ਪਲੇ ਕਰ ਰਹੀ ਹੈ, ਮੁਸਲਮਾਨਾਂ, ਸਿੱਖਾਂ, ਈਸਾਈਆਂ ਔਰ ਦੂਸਰਿਆਂ ਦਾ ਜਿਹੜਾ ਭਵਿੱਖ ਹੈ ਘੱਟ ਗਿਣਤੀਆਂ ਦਾ, ਉਹ ਬਹੁਤ ਖਤਰੇ 'ਚ ਹੈ। ਔਰ ਮੈਂ ਕੁਇਕਲੀ ਜਸਟਿਸ ਕਾਟਜੂ ਦਾ ਜਿਹੜਾ ਆਰਟੀਕਲ ਹੈ ਕਿ ਵੀ ਕੀ ਬੀਫ ਖਾਣ ਵਾਲੇ ਸ਼ੈਤਾਨ ਨੇ, ਉਹਦੇ 'ਚ ਉਹਨੇ 2-3 ਗੱਲਾਂ ਕਹੀਆਂ। ਉਹਨੇ ਪਹਿਲਾਂ ਤਾਂ ਯਾਦਵ ਨੂੰ ਕੋਟ ਕੀਤਾ ਯੂਪੀ, ਉਹਨੇ ਕਿਹਾ ਜੀ ਜੇ ਇੰਨਾ ਹੀ ਬੀਫ ਮਾੜਾ ਤਾਂ ਐਕਸਪੋਰਟ ਬੰਦ ਕਰੋ। ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿੰਨੇ ਬਿਲੀਅਨ ਡਾਲਰ ਦਾ ਜਿਹੜਾ ਐਕਸਪੋਰਟ ਹੈ ਇਸ ਦੇ ਉੱਤੇ ਉਹਨਾਂ ਨੂੰ ਹੁੰਦਾ, ਤੇ ਫਿਰ ਇਹ ਇਸ ਦਾ ਕਹਿਣਾ ਕਾਟਜੂ ਦਾ ਕਿ ਜੀ ਬੀਫ ਖਾਣ 'ਚ ਤਾਂ ਕੁਛ ਵੀ ਗਲਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੈਂ ਕਹਿੰਦਾ ਮੈਂ ਖੁਦ ਕਈ ਵਾਰੀ ਖਾਧਾ ਔਰ ਜਦੋਂ ਮੈਨੂੰ ਮੌਕਾ ਮੇਰਾ ਜੀ ਕੀਤਾ ਮੈਂ ਫਿਰ ਖਾਵਾਂਗਾ। ਔਰ ਉਹਨੇ ਕਿਹਾ ਜੀ ਦੁਨੀਆ ਦੇ ਜ਼ਿਆਦਾ ਹਿੱਸਿਆਂ 'ਚ ਬੀਫ ਖਾਧਾ ਜਾਂਦਾ, ਜਿਵੇਂ ਅਮਰੀਕਾ, ਯੂਰਪੀ, ਅਫਰੀਕਾ, ਅਰਬ, ਚੀਨੀ, ਜਾਪਾਨੀ, ਆਸਟ੍ਰੇਲੀਆ ਸਭ ਬੀਫ ਖਾਂਦੇ ਨੇ, ਤੇ ਕੀ ਸਿਰਫ ਉਹ ਸਾਰੇ ਸ਼ੈਤਾਨ ਨੇ, ਸਿਰਫ ਹਿੰਦੂ ਹੀ ਸਾਧੂ ਸੰਤ ਰਹਿ ਗਏ? ਤੇ ਇਹ ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਸਮਝਦਾ ਵੀ ਇਹ ਨਿੱਜੀ ਮਾਮਲਾ ਹੈ, ਕਿਨੇ ਕੀ ਖਾਣਾ ਕੀ ਨਹੀਂ ਖਾਣਾ। ਗਾਂ ਜਿਹੜਾ ਉਹ ਇੱਕ ਉਸੇ ਤਰ੍ਹਾਂ ਦਾ ਹੀ ਜਾਨਵਰ ਹੈ ਜੋ ਜਿਹਾ ਘੋੜਾ ਇੱਕ ਜਾਨਵਰ ਹੈ, ਤੇ ਉਹਨੂੰ ਤੁਸੀਂ ਗਊ ਮਾਤਾ ਕਹਿੰਦੇ ਹੋ, ਤੇ ਜੇ ਹੁਣ ਗਾਂ ਇਸ ਲਈ ਮਾਤਾ ਹੈ ਕਿ ਉਹ ਤਾਂ ਦੁੱਧ ਦਿੰਦੀ ਹੈ, ਤੇ ਫਿਰ ਮੱਝ, ਬੱਕਰੀ, ਊਂਠ
ਤੇ ਦੁੱਧ ਦੇਣ ਵਾਲੇ ਜਿਹੜੇ ਹੋਰ ਜਾਨਵਰ ਨੇ ਜਿਨ੍ਹਾਂ ਦਾ ਦੁੱਧ ਮਨੁੱਖ ਪੀਂਦਾ ਹੈ, ਉਹਨਾਂ ਦੀ ਪੂਜਾ ਤੁਸੀਂ ਕਿਉਂ ਨਹੀਂ ਕਰਦੇ? ਉਹ ਨਾ ਆਰਗੂਮੈਂਟ ਤਾਂ ਆਰਗੂਮੈਂਟ ਹੈ, ਔਰ ਇਹ ਕਮਿੰਗ ਫਰੋਮ ਅ ਹਿੰਦੂ ਜਿਹੜਾ ਕਿ ਇਸ 'ਚ ਖੁੱਲ੍ਹ ਕੇ ਗੱਲ ਕਰਦਾ ਹੈ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਪ੍ਰੋਟੀਨ ਦਾ ਸਸਤਾ ਸਰੋਤ ਹੈ, ਜਿਹੜੇ ਗਰੀਬ ਨੇ, ਖਾਸ ਤੌਰ ਤੇ ਉਹਨੇ ਗੋਆ, ਕੇਰਲਾ, ਪੱਛਮੀ ਬੰਗਾਲ ਔਰ ਨਾਰਥ ਈਸਟ ਦੇ ਸੂਬੇ ਜਿੰਨੇ ਨੇ, ਨਾਗਾਲੈਂਡ, ਮਿਜ਼ੋਰਮ, ਅਰੁਣਾਚਲ, ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਗਰੀਬ ਲੋਕਾਂ ਲਈ ਪ੍ਰੋਟੀਨ ਇਹਦੇ 'ਚੋਂ ਹੀ ਮਿਲਦੀ ਹੈ, ਔਰ ਉਹਨਾਂ ਦੇ ਈਸਾਈਆਂ ਦੇ ਧਰਮ 'ਚ ਵੀ ਕੋਈ ਪਾਬੰਦੀ ਨਹੀਂ ਹੈ। ਤੇ ਜੇ ਭਾਰਤ 'ਚ ਇਹੀ ਮੰਗ ਉੱਠੀ ਜੋ ਬੀਜੇਪੀ ਕਰ ਰਹੀ ਹੈ ਕਿ ਸਾਰੇ ਭਾਰਤ 'ਚ ਪਾਬੰਦੀ ਲਾਓ, ਤੇ ਫਿਰ ਜਿਹੜੇ ਖਾਣ ਵਾਲੇ ਸੂਬੇ ਨੇ, ਨਾਰਥ ਈਸਟ ਹੋਏ ਦੂਜੇ, ਉਹ ਭਾਰਤ ਤੋਂ ਅੱਡ ਹੋਣ ਦੀ ਮੰਗ ਕਰਨਗੇ। ਕੀ ਜਿਹੜਾ ਭਾਰਤ ਨੂੰ ਤੋੜਨਾ ਜਿਹੜਾ ਹੈ ਉਹ ਜ਼ਿਆਦਾ ਠੀਕ ਸੌਦਾ ਹੋਏਗਾ, ਜਾਂ ਲੋਕਾਂ ਨੂੰ ਆਜ਼ਾਦੀ ਦੇਣੀ ਕਿ ਲੋਕ ਕੀ ਖਾਣਾ ਚਾਹੁੰਦੇ ਨੇ, ਕੀ ਪਹਿਨਣਾ ਚਾਹੁੰਦੇ ਨੇ? ਤੇ ਬਾਕੀ ਉਹਨੇ ਕਿਹਾ ਵੀ ਆ ਜਿਨ੍ਹਾਂ ਨੇ ਜਿਹੜੇ ਗਾਂ ਦਾ ਰੌਲਾ ਪਾ ਰਹੇ ਨੇ, ਇਹਨਾਂ ਨੂੰ ਗਾਂ ਦੀ ਕੋਈ ਪੀੜ ਨਾਲ ਜਾਂ ਕਿਸੇ ਨਾਲ ਜਾਂ ਦੇਖਭਾਲ ਨਾਲ ਕੋਈ ਹਮਦਰਦੀ ਨਹੀਂ। ਉਹਨੇ ਕਿਹਾ ਜੀ ਜਦੋਂ ਗਾਵਾਂ ਬੁੱਢੀਆਂ ਹੋ ਜਾਂਦੀਆਂ ਨੇ ਜਾਂ ਦੁੱਧ ਦੇਣ ਦੇ ਲਾਇਕ ਨਹੀਂ ਰਹਿੰਦੀਆਂ, ਤੇ ਉਹਨਾਂ ਨੂੰ ਬਾਹਰ ਘਰਾਂ ਦੇ ਖਦੇੜ ਦਿੱਤਾ ਜਾਂਦਾ ਹੈ ਦਰ-ਦਰ ਤੇ ਭਟਕਣ ਦੇ ਲਈ। ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਉਹ ਮਰਦੇ ਹੋਣ, ਜ਼ਖਮੀ ਹੁੰਦੇ ਹੋਣ, ਸੜਕਾਂ ਦੇ ਉੱਤੇ, ਚੌਰਾਹਿਆਂ ਦੇ ਉੱਤੇ ਗਾਵਾਂ ਜਿਹੜੀਆਂ ਨੇ ਅਵਾਰਾ ਛੱਡੀਆਂ ਹੋਈਆਂ, ਔਰ ਉਹਨਾਂ ਨਾਲ ਐਕਸੀਡੈਂਟ ਹੁੰਦੇ ਨੇ, ਮਰਦੇ ਨੇ, ਕਈ ਹਾਲਤ 'ਚ ਗਾਵਾਂ ਜ਼ਖਮੀ ਹੁੰਦੀਆਂ ਨੇ। ਸੋ ਇਹ ਕਿਉਂ ਜੇ ਲੋਕ ਨੇ, ਔਰ ਇਹ ਕਿਉਂ ਜੀ ਆਪਣੀ ਮਾਤਾ ਦਾ ਹਾਲ ਕਰਦੇ ਨੇ? ਜੇ ਇੰਨਾ ਹੀ ਇਹਨਾਂ ਨੂੰ ਦਰਦ ਹੈ ਆਪਣੇ ਘਰ 'ਚ ਜਿੱਥੇ ਆਪ ਰਹਿੰਦੇ ਨੇ, ਗਾਵਾਂ ਬੁੱਢੀਆਂ ਵੀ ਹੋ ਜਾਂਦੀਆਂ, ਉਹਨੂੰ ਰੱਖੀ ਰੱਖਣ ਫਿਰ। ਲੇਕਿਨ ਇਹਨੂੰ ਇੱਕ ਐਜ਼ ਏ ਪੋਲੀਟੀਕਲ ਵੈਪਨ ਯੂਜ਼ ਕਰਨ ਦੀ ਗੱਲ ਹੈ। ਔਰ ਇਹ ਮਿਸਟਰ ਕਾਟਜੂ ਕਹਿੰਦਾ ਹੈ ਕਿ ਮੈਂ ਆਪਣੀਆਂ ਅੱਖਾਂ ਨਾਲ ਗਾਵਾਂ ਨੂੰ ਸੜਕਾਂ ਦੇ ਕਿਨਾਰੇ ਜਿਹੜਾ ਉਹ ਗੰਦ ਖਾਂਦਿਆਂ ਦੇਖਿਆ, ਹੱਡੀਆਂ ਉਹਨਾਂ ਦੀਆਂ ਬਾਹਰ ਨਿਕਲੀਆਂ ਹੁੰਦੀਆਂ ਚਮੜੀ 'ਚੋਂ। ਔਰ ਇਹ ਜਿਹੜਾ ਇਸ ਹਾਲਤ ਦੇ ਵਿੱਚ ਰਾਦਰ ਗਊ ਹੱਤਿਆ ਕਰਕੇ ਕਿਸੇ ਨੂੰ ਖੁਰਾਕ ਦੇਣਾ ਔਰ ਉਹਨਾਂ ਦਾ ਛੁਟਕਾਰਾ ਕਰਾਉਣਾ ਜਿਸ ਹਾਲਤ 'ਚੋਂ ਨੇ, ਉਹ ਜ਼ਿਆਦਾ ਬਿਹਤਰ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਇਸ ਕਿਸਮ ਦੇ ਤਰਕ ਦਿੱਤੇ ਜਾਂਦੇ ਨੇ ਕਿ ਗਊ ਹੱਤਿਆ ਤੇ ਮਨੁੱਖੀ ਹੱਤਿਆ ਬਰਾਬਰ ਹੈ, ਮੈਂ ਇਹਨੂੰ ਬੇਵਕੂਫ ਭਰਿਆ ਤਰਕ ਕਹਿੰਦਾ। ਕਿਸੇ ਜਾਨਵਰ ਦੀ ਤੁਲਨਾ ਇੱਕ ਇਨਸਾਨ ਨਾਲ ਨਹੀਂ ਕੀਤੀ ਜਾ ਸਕਦੀ। ਔਰ ਇਹ ਸਾਰੇ ਜਿਹੜੀਆਂ ਪਾਬੰਦੀਆਂ ਲੱਗ ਰਹੀਆਂ ਨੇ, ਇਹਨਾਂ ਦੇ ਪਿੱਛੇ ਜਿਹੜਾ ਹੈ ਉਹ ਪੋਲਿਟਿਕਸ ਹੈ, ਵੋਟ ਪੋਲਿਟਿਕਸ ਹੈ, ਔਰ ਅਸੀਂ ਇਸ ਦੇ ਨਾਲ ਅਸਹਿਮਤੀ ਦਾ ਇਜ਼ਹਾਰ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਜੋ ਜਸਟਿਸ ਕਾਟਜੂ ਨੇ ਕਿਹਾ ਬੜੀ ਦਲੀਲ ਭਰਪੂਰ ਹੈ। ਅਸੀਂ ਕੋਈ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਭਾਈ ਕੀ ਕਿਸੇ ਨੇ ਖਾਣਾ ਹੈ, ਨਹੀਂ ਖਾਣਾ, ਪਰ ਅਸੀਂ ਸਮਝਦੇ ਹਾਂ ਵੀ ਜੇ ਭਾਰਤ ਨੇ ਇੱਕ ਸੈਕੂਲਰ ਦੇਸ਼ ਦੇ ਤੌਰ ਦੇ ਉੱਤੇ ਕਨਸਟੀਟਿਊਸ਼ਨ ਦੇ ਵਿੱਚ, ਔਰ ਇਹ ਡਿਬੇਟ ਜਦੋਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਵੀ ਹੋਈ ਸੀ, ਔਰ ਕੁਛ ਦਾ ਇਰਾਦਾ ਸੀ ਜਿਹੜੇ ਉਦੋਂ ਵੀ ਹਿੰਦੂਤਵੀ ਵਿੱਚ ਕਾਂਸਟੀਟਿਊਐਂਟ ਅਸੈਂਬਲੀ ਦੇ ਸੀ ਕਿ ਇਸ ਦੇ ਉੱਤੇ ਪਾਬੰਦੀ ਲਾਈ ਜਾਏ ਔਰ ਇਸ ਨੂੰ ਬੇਸਿਕਸ ਦੇ ਵਿੱਚ, ਫੰਡਾਮੈਂਟਲਸ ਦੇ ਵਿੱਚ ਸ਼ਾਮਲ ਕੀਤਾ ਜਾਏ। ਪਰ ਇਹੀ ਉੱਭਰੀ ਸੀ ਗੱਲ ਕਿ ਨਹੀਂ, ਇਹ ਜਿਵੇਂ ਉਹਨੇ ਆਜ਼ਮ ਖਾਨ ਯੂਪੀ ਦਾ ਮੁਸਲਮਾਨ ਲੀਡਰ ਹੈ, ਉਹਨੇ ਕਿਹਾ ਜੀ ਮੈਂ ਯੂਨਾਈਟਿਡ ਨੇਸ਼ਨਸ ਜਾਵਾਂਗਾ। ਉਹਨੇ ਕਿਹਾ ਜੀ ਜੇ ਧਾਰਮਿਕ ਭਾਵਨਾਵਾਂ ਦੀ ਗੱਲ ਹੈ ਤੇ ਜੇ ਤੁਸੀਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਕਰਕੇ ਬੀਫ ਤੇ ਬੈਨ ਲਾਉਂਦੇ ਹੋ ਤੇ ਫਿਰ 170 ਮਿਲੀਅਨ 17 ਕਰੋੜ ਮੁਸਲਮਾਨ ਵੀ ਰਹਿੰਦੇ ਨੇ ਭਾਰਤ ਦੇ ਵਿੱਚ, ਤੁਸੀਂ ਸੂਰ ਦੇ ਉੱਤੇ ਲਾਓ ਪਾਬੰਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜੀ ਘਟੀਆ ਲੈਵਲ ਦੇ ਉੱਤੇ ਔਰ ਨਫ਼ਰਤ ਫੈਲਾਉਣ ਦੇ ਏਜੰਡੇ ਦੇ ਥੱਲੇ ਇਹਨਾਂ ਦਾ, ਗਾਂ ਨੂੰ ਮਾਤਾ ਕਹਿਣ ਵਾਲਿਆਂ ਦਾ। ਔਰ ਅਸੀਂ ਦੇਖਿਆ ਹੋਇਆ, ਤੁਸੀਂ ਵੀ ਦੇਖਿਆ ਹੋਵੇਗਾ, ਉਹੀ ਜਿਹੜੀਆਂ ਗਾਵਾਂ ਜਿਨ੍ਹਾਂ ਨੂੰ ਭਾਵੇਂ ਉਹ ਮੁੜ ਕੇ ਲਾਲੀਆਂ ਜਾਂ ਉਹ ਸ਼ਹਿਰੀ ਔਰਤਾਂ ਮੂੰਹ 'ਚ ਪੇੜੇ ਦੇ ਰਹੀਆਂ ਹੋਣ, ਉਹੀ ਜਦੋਂ ਬਾਜ਼ਾਰਾਂ 'ਚੋਂ ਲੰਘਦੇ ਆ ਕਿਤੇ ਕੋਈ ਗੁੜ ਦੇ ਬਾਹਰ ਜਿਵੇਂ ਉਹਨਾਂ ਦੇ ਦੁਕਾਨਦਾਰਾਂ ਨੇ ਰੱਖੇ ਹੁੰਦੇ ਸੀ ਜਾਂ ਕੋਈ ਹੋਰ, ਉਹਦੇ 'ਚ ਮੂੰਹ ਮਾਰਿਆ ਨਹੀਂ ਤਾਂ ਡੰਡਾ ਮਾਰ ਕੇ ਜ਼ਖਮੀ ਕਰ ਦਿੰਦੇ ਸੀ। ਆਮ ਕਿਸਾਨ ਜਿਹੜਾ ਅੱਜ ਵੀ ਕੋਈ ਸਿੱਖ, ਕੋਈ ਪੰਜਾਬ ਦਾ ਕੋਈ ਬੀਫ ਈਟਰ ਨਹੀਂ ਹੈ, ਕਿਉਂਕਿ ਉਹਦੇ ਡਿਫਰੈਂਟ ਰੀਜ਼ਨ ਨੇ ਉਹਨਾਂ ਦੇ ਲਈ। ਜਿੱਥੇ ਐਗਰੀਕਲਚਰ ਦਾ ਹਵਾਲਾ ਰਿਹਾ ਉੱਥੇ ਉਹ ਘਰਾਂ ਦੇ ਮੈਂਬਰਾਂ ਵਾਂਗ ਟ੍ਰੀਟ ਕਰਦੇ ਨੇ ਕਿ ਬਈ, ਔਰ ਉਹਨਾਂ ਦੇ ਨਾਂ ਵੀ ਤੁਸੀਂ ਗਾਵਾਂ ਮੱਝਾਂ ਦੇ ਰੱਖੇ ਹੋਣਗੇ। ਔਰ ਬਹੁਤ ਵਾਰੀ ਜਦੋਂ ਤੁਸੀਂ ਮਾਵਾਂ ਜਾਂ ਪਿਤਾਵਾਂ ਦੇ ਹਵਾਲੇ ਨਾਲ ਦੇਖੋਗੇ, ਉਹ ਕਹਿਣਗੇ ਕਿ ਜੀ ਮੇਰਾ ਜਦੋਂ ਆਹ ਪੁੱਤਰ ਜੰਮਿਆ ਤੇ ਇਹ ਗਾਂ ਸੂਈ ਸੀ ਤੇ ਇਹਦਾ ਇਹ ਨਾਂ ਹੈ, ਤੇ ਇਹ ਜਦੋਂ ਮੇਰੀ ਧੀ ਜੰਮੀ ਤੇ ਫਿਰ ਇਹਨੇ ਜਿਹੜੀ ਹੈ ਮੱਝ ਸੂਈ ਸੀ। ਸੋ ਉਹ ਜਿਹੜਾ ਇੱਕ ਫੈਕਟਰ ਹੈ, ਔਰ ਉਹ ਇਸ ਕਦਰ ਉਦੋਂ ਤਾਂ ਉਹਨਾਂ ਦੇ ਘਰਾਂ 'ਚ ਤਾਂ ਜਦੋਂ ਕੋਈ ਜੀ ਇਸ ਕਿਸਮ ਦਾ ਗਾਂ ਜਾਂ ਮੱਝ ਮਰਦੀ ਹੈ ਤੇ ਉਹਨਾਂ ਦੇ ਲਈ ਤਾਂ ਜਿਵੇਂ ਘਰ ਦਾ ਜੀ ਗਿਆ ਹੁੰਦਾ, ਐਵੇਂ ਦਾ ਅਫਸੋਸ ਕਰਦੇ ਨੇ। ਇਹ ਇੱਕ ਜੈਨੂਇਨ ਐਕਸਪ੍ਰੈਸ਼ਨ ਹੈ ਪਿਆਰ ਦੀ। ਲੇਕਿਨ ਇਹ ਤਾਂ ਇੱਕ ਫਰਾਡ ਜਿਹੜਾ ਖੜਾ ਕਰਕੇ ਗਊਸ਼ਾਲਾਵਾਂ ਦਾ, ਹਰਸਿਮਰਤ ਕੌਰ ਬਾਦਲ ਵੀ ਜਹਾਜ਼ ਉੱਡ ਕੇ ਆਏ ਕਿ ਗਊਸ਼ਾਲਾ ਖੋਲਣੀ ਹੈ। ਮੈਂ ਤਾਂ ਕਿਹਾ ਸੀ ਵੀ ਲੈ ਜਾ ਇਕੱਠੀਆਂ ਕਰਕੇ ਸਾਰੀਆਂ ਗਊਆਂ ਦਿੱਲੀ 'ਚ ਆਪਣੀ ਕੋਠੀ ਬੰਨ,
ਕੁਛ ਉਹ ਜਿਹੜਾ ਚਿੱਟਾ ਵੇਚਦਾ ਹੈ ਭਰਾ ਤੇਰਾ, ਉਹਦੀ ਕੋਠੀ 'ਚ ਬੰਦ ਹੈ। ਜੀ ਜੇ ਇੰਨਾ ਹੀ ਇਹ ਗਾਂ ਮਾਤਾ ਦਾ ਪਿਆਰ ਹੈ, ਨਾਲੇ ਉਹਦਾ ਗੋਹਾ ਚੁੱਕੋ, ਸੇਵਾ ਕਰੋ ਗਊ ਮਾਤਾ ਦੀ ਤੁਹਾਡੀ। ਸੋ ਅਸੀਂ ਸਮਝਦੇ ਹਾਂ ਵੀ ਜਸਟਿਸ ਕਾਟਜੋ ਨੇ ਬੜਾ ਹਿਊਮੈਨਿਟੇਰੀਅਨ ਸਟੈਂਡ ਇਸ ਮੁੱਦੇ ਤੇ ਲਿਆ ਔਰ ਅਸੀਂ ਇਸ ਦੀ ਹਮਾਇਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।